ਭਾਰਤੀ ਏਜੰਸੀਆਂ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਭਾਈ ਇਸ ਸਾਰੇ ਤੁਸੀਂ ਪਾਕਿਸਤਾਨ ਨੂੰ ਕਿਵੇਂ ਇੱਕ ਨਵੀਂ ਟਰਬਲ 'ਚ ਪਾਉਣਾ ਹੈ, ਕਿਉਂਕਿ ਕਸ਼ਮੀਰ ਦਾ ਮੁੱਦਾ ਵੀ ਇੰਟਰਨੈਸ਼ਨਲੀ ਹਾਈਲਾਈਟ ਹੋਇਆ ਹੈ। ਸੋ ਇੱਕ ਪਾਸੇ ਤਾਂ ਉਹਨਾਂ ਨੇ ਕਸ਼ਮੀਰ ਜਿਹੜਾ ਸਿੱਖ ਕਾਰਡ ਖੇਲ ਕੇ ਇੱਕ ਇੰਟਰਨਲ ਜਿਹੜਾ ਇਹ ਦੋ ਭਾਈਚਾਰੇ ਲੰਬੇ ਵਕਤ ਤੋਂ ਇਸ ਕ੍ਰਾਈਸਿਸ ਦੇ ਪੀਰੀਅਡ 'ਚ ਇਕੱਠੇ ਰਹੇ, ਉਹਨਾਂ ਦੇ ਵਿੱਚ ਇੱਕ ਵੱਡੀ ਦਰਾਰ ਖੜੀ ਕਰਨ ਦੀ ਲਾਈਨ ਤਾਂ ਚੱਲ ਹੀ ਰਹੀ ਹੈ। ਭਾਈ ਅਸੀਂ ਇਹਨਾਂ ਦੇ ਹਿੰਦੂ ਤਵੀਆਂ ਦੇ ਤੌਰ ਤਰੀਕੇ ਡਕ ਟੈਸਟ ਨੂੰ ਇੱਕਦਮ ਅਪਲਾਈ ਕਰ ਦਿੰਦੇ, ਔਰ ਇਹ ਉਹੀ ਦਿਨ ਸੀ ਜਿੱਦਣ ਹੁੰਦਾ ਜਦੋਂ ਕਿ ਕਸ਼ਮੀਰੀ ਲੀਡਰਾਂ ਨੂੰ ਜਿਹੜੇ ਹਾਲਾਂ ਪ੍ਰੋ ਭਾਰਤੀ ਨੇ ਉਹ ਸਾਰੇ ਹੀ ਫਾਰੂਕ ਅਬਦੁੱਲਾ, ਉਮਰ ਅਬਦੁੱਲਾ, ਮਹਿਬੂਬਾ ਮੁਫਤੀ ਦਿੱਲੀ ਦੇ ਵਿੱਚ ਗੱਲਬਾਤ ਲਈ ਸੱਦਿਆ ਹੋਇਆ ਸੀ। ਇੱਧਰ ਇਹ ਜਿਹੜਾ ਹਾਫਿਜ਼ ਸਈਦ ਦੇ ਘਰ ਦੇ ਬਾਹਰ ਲਸ਼ਕਰ ਤੋਇਬਾ ਨਾਲ ਜੋੜ ਕੇ ਇਹ ਧਮਾਕਾ ਕੀਤਾ ਗਿਆ ਕਿ ਜੇ ਤੁਸੀਂ ਅਮਰੀਕਨ ਡਕ ਟੈਸਟ ਦੇਖਣਾ ਹੈ ਕਿ ਵਟ ਲੁਕਸ ਲਾਈਕ ਏ ਡਕ, ਕੁਐਕਸ ਲਾਈਕ ਏ ਡਕ, ਵਾਕਸ ਲਾਈਕ ਏ ਡਕ ਇਜ਼ ਏ ਡਕ, ਤੇ ਇਹ ਕੰਮ ਇਹਨਾਂ ਦਾ ਹੀ ਹੈ। ਪਰ ਪਾਕਿਸਤਾਨ ਦੀਆਂ ਜਿਹੜੀਆਂ ਇਨਵੈਸਟੀਗੇਟਿਵ ਏਜੰਸੀਜ਼ ਸੀ ਉਹਨਾਂ ਨੇ ਇੱਕਦਮ ਫੌਰਨ ਬੜੀ ਕੁਇਕਲੀ ਇਨਵੈਸਟੀਗੇਟ ਕੀਤਾ। ਇਹਨਾਂ ਨੂੰ ਇਹ ਫਿਕਰ ਹੈ ਕਿ ਜੇ ਅਸੀਂ ਤਾਂ ਪਾਕਿਸਤਾਨ ਨੂੰ ਗੱਲਬਾਤ ਦਾ ਚਾਂਸਾ ਵੀ ਦੇ ਰਹੇ ਸੀ ਔਰ ਕਸ਼ਮੀਰੀਆਂ ਨੂੰ ਵੀ ਦੇ ਰਹੇ, ਹਾਲਾਂ ਉਹ ਗੁਪਤਕਰ ਗਰੁੱਪ ਵਾਲਿਆਂ ਨੇ ਉਹਨਾਂ ਨੂੰ ਵੀ ਇੰਨੇ ਦਿਨ ਲੱਗ ਗਏ ਫੈਸਲਾ ਕਰਦੇ ਆ। ਅੱਜ ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਡਿਸਅਪੁਆਇੰਟ ਹੋਏ ਹਾਂ, ਦਿੱਲੀ ਜਿਹੜੀ ਗੱਲਬਾਤ ਹੋਈ ਕੋਈ ਉਹਨਾਂ ਨੇ ਨਹੀਂ, ਤੁਹਾਨੂੰ ਪਹਿਲਾਂ ਨਹੀਂ ਸੀ ਪਤਾ, ਤੁਸੀਂ ਜਾਣ ਤੋਂ ਪਹਿਲਾਂ ਨਹੀਂ ਦੇਖਿਆ ਹੈ ਵੀ ਤੁਹਾਨੂੰ ਤੁਸੀਂ ਕੋਈ ਪੋਲੀਟੀਕਲ ਪ੍ਰਿਜ਼ਨਰ ਰਿਲੀਜ਼ ਕਰਵਾਏ, ਕੋਈ ਮੀਟਿੰਗ ਦਾ ਏਜੰਡਾ ਹੈ, ਤੁਸੀਂ ਮੂੰਹ ਚੁੱਕ ਕੇ ਤੁਰ ਪਏ ਹੋ ਬਿਲਕੁਲ ਬਿਟਰੇ ਕਰਕੇ ਆਪਣੇ ਲੋਕਾਂ ਨੂੰ। ਔਰ ਇਹ ਵੀ ਇੰਨੇ ਦਿਨ ਵੀ ਇਹਨਾਂ ਨੇ ਇਸ ਲਈ ਲਾਏ ਬਿਆਨ ਦਿੰਦੇ ਆ ਕਿ ਉਹਨਾਂ ਨੂੰ ਦੇਖ ਰਹੇ ਸੀ ਵੀ ਲੋਕ ਕੀ ਕਹਿਣਗੇ, ਸ਼ਾਇਦ ਦਾ ਲੱਗ ਜਾਏ ਕਿ ਭਾਈ ਬਿਨਾਂ ਜਿਹੜਾ ਉਹ ਸਟਿਕ ਕੀਤੇ ਆਰਟੀਕਲ 370 ਦੂਜੇ ਤੇ ਚੋਣਾ ਚਾਣਾ 'ਚ ਵੜ ਜਾਈਏ। ਉਹੀ ਜਿਹੜੇ ਇੱਕ ਕੁੱਤਾ ਝਾਕ ਜਿਹਨੂੰ ਕਹਿੰਦੇ ਨੇ, ਔਰ ਕੁੱਤਾ ਝਾਕ ਹੀ ਹੁੰਦੀ ਹੈ ਵੀ ਜਿੰਨਾ ਮਰਜ਼ੀ ਉਹ ਰਾਜਾ ਹੈ, ਔਰ ਜਿਹੜੇ ਲੋਕ ਇਸ ਕਿਸਮ ਦੇ ਗੱਦੀ ਦੇ ਭੁੱਖੇ ਹੁੰਦੇ ਨੇ ਉਹਨਾਂ ਦੀ ਕੁੱਤਾ ਝਾਕ ਨਹੀਂ ਮੁੱਕਦੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਥਰਡ ਵਾਲੇ ਸੈਕਸ਼ਨ ਦੇ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਸਾਹਿਬ ਨੇ ਸਿੱਧੇ ਤੌਰ ਤੇ ਇਲਜ਼ਾਮ ਲਗਾਇਆ ਹੈ ਕਿ 23 ਜੂਨ ਨੂੰ ਲਾਹੌਰ ਵਿੱਚ ਹੋਇਆ ਬੰਬ ਧਮਾਕਾ ਭਾਰਤੀ ਖੁਫੀਆ ਏਜੰਸੀ ਰਾਹ ਦੀ ਕਾਰਸਤਾਨੀ ਸੀ। ਸੋ ਵਿਊਅਰਸ ਯਾਦ ਰਹੇ ਕਿ ਲਸ਼ਕਰ ਤੋਇਬਾ ਦੇ ਮੁਖੀ ਦੇ ਘਰ ਦੇ ਬਾਹਰ ਹੋਏ ਇਸ ਧਮਾਕੇ ਵਿੱਚ 3 ਬੰਦੇ ਮਾਰੇ ਗਏ ਸਨ ਅਤੇ 20 ਤੋਂ ਜ਼ਿਆਦਾ ਜਿਹੜੇ ਉਹ ਜ਼ਖਮੀ ਹੋਏ ਸਨ। ਸੋ ਇਸ ਬਾਰੇ ਆਪਾਂ ਵਿਚਾਰਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਗੱਲ ਦੀ ਸਾਨੂੰ ਖੁਸ਼ੀ ਹੈ ਕਿ ਪਾਕਿਸਤਾਨ ਦੇ ਡਿਸੀਜਨ ਮੇਕਰ, ਉਹਨਾਂ ਦੀ ਅਥਾਰਟੀਜ਼ ਔਰ ਖਾਸ ਤੌਰ ਤੇ ਪ੍ਰਾਈਮ ਮਿਨਿਸਟਰ ਔਰ ਉਹਨਾਂ ਦੀ ਬਾਕੀ ਟੀਮ ਹੁਣ ਪੂਰੀ ਐਗਰੈਸਿਵ ਡਿਪਲੋਮੇਸੀ ਕਰ ਰਹੇ ਨੇ। ਬਿਲਕੁਲ ਉਹਨਾਂ ਨੇ ਪਾਕਿਸਤਾਨ ਦਾ ਸਟੈਂਡ ਚੀਨ ਪ੍ਰਤੀ, US 에ਅਰ ਬੇਸ ਨਾ ਦੇਣ ਦੀ ਗੱਲ ਔਰ ਇੰਟਰਨੈਸ਼ਨਲ ਮੀਡੀਆ ਰਾਹੀਂ ਵੀ ਉਸ ਮੈਸੇਜ ਨੂੰ ਵਾਸ਼ਿੰਗਟਨ ਪੋਸਟ, HBO, ਨਿਊਯਾਰਕ ਟਾਈਮਸ ਔਰ ਅਲ ਜਜ਼ੀਰਾ ਉਹਨਾਂ ਸਾਰਿਆਂ ਦੇ ਨਾਲ ਇੰਟਰਵਿਊਜ਼ ਦੇ ਵਿੱਚ ਗੱਲ ਵਾਜ਼ਿਆ ਕੀਤੀ। ਔਰ ਕਿਉਂਕਿ ਜਿਉਂ-ਜਿਉਂ ਅਫਗਾਨਿਸਤਾਨ 'ਚੋਂ ਅਮਰੀਕਨ ਔਰ ਨੈਟੋ ਫੋਰਸਿਸ ਨਿਕਲ ਰਹੀਆਂ ਨੇ, ਤਾਲਿਬਾਨ ਬੜੀ ਤੇਜ਼ੀ ਦੇ ਨਾਲ ਅੱਗੇ ਵਧ ਰਹੇ ਨੇ, ਇੱਕ ਜ਼ਿਲ੍ਹੇ ਤੋਂ ਬਾਅਦ ਦੂਸਰਾ ਜ਼ਿਲ੍ਹਾ ਔਰ ਇੱਕ ਟੈਰੀਟਰੀ ਤੋਂ ਬਾਅਦ ਦੂਸਰੀ ਉਹ ਫਤਹ ਕਰ ਰਹੇ ਨੇ। ਔਰ ਇਹ ਅਨਸਰਟਨਟੀ ਵੀ ਹੈ, ਅਸੀਂ ਇੱਕ ਸੈਗਮੈਂਟ 'ਚ ਇਹਦੇ ਤੇ ਗੱਲ ਕਰਾਂਗੇ ਨੈਕਸਟ ਦੇ ਵਿੱਚ। ਪਰ ਇਹਨਾਂ ਨੇ ਭਾਰਤੀ ਏਜੰਸੀਆਂ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਭਾਈ ਇਸ ਸਾਰੇ ਤੁਸੀਂ ਪਾਕਿਸਤਾਨ ਨੂੰ ਕਿਵੇਂ ਇੱਕ ਨਵੀਂ ਟਰਬਲ 'ਚ ਪਾਉਣਾ ਹੈ, ਕਿਉਂਕਿ ਕਸ਼ਮੀਰ ਦਾ ਮੁੱਦਾ ਵੀ ਇੰਟਰਨੈਸ਼ਨਲੀ ਹਾਈਲਾਈਟ ਹੋਇਆ। ਸੋ ਇੱਕ ਪਾਸੇ ਤਾਂ ਉਹਨਾਂ ਨੇ ਕਸ਼ਮੀਰ ਜਿਹੜਾ ਸਿੱਖ ਕਾਰਡ ਖੇਲ ਕੇ ਇੱਕ ਇੰਟਰਨਲ ਜਿਹੜਾ ਇਹ ਦੋ ਭਾਈਚਾਰੇ ਲੰਬੇ ਵਕਤ ਤੋਂ ਇਸ ਕ੍ਰਾਈਸਿਸ ਦੇ ਪੀਰੀਅਡ 'ਚ ਵੀ ਇਕੱਠੇ ਰਹੇ, ਉਹਨਾਂ ਦੇ ਵਿੱਚ ਇੱਕ ਵੱਡੀ ਦਰਾਰ ਖੜੀ ਕਰਨ ਦੀ ਲਾਈਨ ਤਾਂ ਚੱਲ ਹੀ ਰਹੀ ਹੈ। ਪਰ ਦੂਸਰੇ ਪਾਸੇ ਕਿਉਂਕਿ ਜਦੋਂ ਕਸ਼ਮੀਰ ਦੇ ਵਿੱਚ ਮਿਲੀਟੈਂਸੀ ਦਾ ਜ਼ਿਕਰ ਹੁੰਦਾ ਹੈ ਤੇ ਲਸ਼ਕਰ ਤੋਇਬਾ, ਹਾਫਿਜ਼ ਸਈਦ, ਸਾਡੇ ਇੱਕ ਪਿਆਰੇ ਵਿਊਅਰ ਨੇ ਲਿਖਿਆ ਸੀ ਸੈਯਦ ਕਹਿੰਦੇ ਸੀ ਕਿ ਭਾਈ ਨਹੀਂ, ਸੈਯਦ ਕਾਸਟ ਉਹਨਾਂ ਨਾਲ ਜੁੜਦਾ ਹੈ ਰੁਤਬੇ ਨਾਲ ਵੀ, ਉਹਨਾਂ ਦਾ ਨਾਂ ਹਾਫਿਜ਼ ਸਈਦ ਹੈ, ਨਹੀਂ ਸਈਦ। ਸੋ ਉਹਨੂੰ ਜਿਹੜਾ ਉਭਾਰਨਾ ਔਰ ਲਸ਼ਕਰ ਤੋਇਬਾ ਦੇ ਨਾਂ ਥੱਲੇ ਕਿਵੇਂ ਇੱਕ ਪਾਸੇ ਜਿਹੜੀ ਫਾਈਨੈਂਸ਼ੀਅਲ ਟਾਸਕ ਫੋਰਸ ਹੈ ਉੱਥੇ ਵੀ ਉਹ ਲਿਆਂਦਾ ਕਿ ਜੀ ਉਹ ਅਜੇ ਉਹਨੂੰ ਸਜ਼ਾ ਨਹੀਂ ਮਿਲੀ, ਹਾਲਾਂਕਿ ਉਹਨੂੰ 11 ਸਾਲ ਦੀ ਸਜ਼ਾ ਹੋਈ ਹੈ, ਉਹਨਾਂ ਦੀ ਨਜ਼ਰਬੰਦੀ 'ਚ ਹੀ ਹੁੰਦਾ। ਸੋ ਕਿਵੇਂ ਲਾਹੌਰ ਦੇ ਵਿੱਚ ਅਸੀਂ ਦੇਖਿਆ ਕਿ 23 ਜੂਨ ਨੂੰ ਉਹਦੇ ਬਾਹਰ ਜਿੱਥੇ ਉਹਦਾ ਘਰ ਹੈ ਇੱਕ ਪੁਲਿਸ ਪੋਸਟ ਜਿਹੜੀ ਜ਼ਾਹਰ ਹੈ ਕਿ ਵੀ ਉਹਦੀ ਨਿਗਰਾਨੀ ਕਰਦੀ ਹੈ, ਉਹਦੇ 'ਚ
ਇੱਕ ਪੂਰੀ ਵਹੀਕਲ ਆ ਕੇ ਉਹਦਾ ਬਲਾਸਟ ਹੁੰਦਾ ਹੈ ਔਰ ਉਸ ਦੇ ਵਿੱਚ 3 ਜਿਹੜੇ ਮਾਰੇ ਜਾਂਦੇ ਨੇ, ਪੁਲਿਸ ਵਾਲੇ 20 ਤੋਂ ਜ਼ਿਆਦਾ ਜ਼ਖਮੀ ਹੁੰਦੇ ਨੇ। ਔਰ ਇਹ ਅਸੀਂ ਤਾਂ ਕਿਉਂਕਿ ਇੱਕ ਇਹ ਕਹਿਣਾ ਹੋਏ ਕਿ ਭਾਈ ਅਸੀਂ ਇਹਨਾਂ ਦੇ ਹਿੰਦੂ ਤਵੀਆਂ ਦੇ ਤੌਰ ਤਰੀਕੇ ਡਕ ਟੈਸਟ ਨੂੰ ਇੱਕਦਮ ਅਪਲਾਈ ਕਰ ਦਿੰਦੇ। ਔਰ ਇਹ ਉਹੀ ਦਿਨ ਸੀ ਜਿੱਦਣ ਹੁੰਦਾ ਜਦੋਂ ਕਿ ਕਸ਼ਮੀਰੀ ਲੀਡਰਾਂ ਨੂੰ ਜਿਹੜੇ ਹਾਲਾਂ ਪ੍ਰੋ ਭਾਰਤੀ ਨੇ ਉਹ ਸਾਰੇ ਹੀ ਫਾਰੂਕ ਅਬਦੁੱਲਾ, ਉਮਰ ਅਬਦੁੱਲਾ, ਮਹਿਬੂਬਾ ਮੁਫਤੀ ਦਿੱਲੀ ਦੇ ਵਿੱਚ ਗੱਲਬਾਤ ਲਈ ਸੱਦਿਆ ਹੋਇਆ ਸੀ। ਇਧਰ ਇਹ ਜਿਹੜਾ ਹਾਫਿਜ਼ ਸਈਦ ਦੇ ਘਰ ਦੇ ਬਾਹਰ ਲਸ਼ਕਰੇ ਤੌਇਬਾ ਨਾਲ ਜੋੜ ਕੇ ਇਹ ਧਮਾਕਾ ਕੀਤਾ ਗਿਆ। ਔਰ ਅਸੀਂ ਤਾਂ ਉਸੇ ਦਿਨ ਹੀ ਉਸ ਪ੍ਰੋਗਰਾਮ 'ਚ ਕਿਹਾ ਸੀ ਕਿ ਜੇ ਤੁਸੀਂ ਅਮਰੀਕਨ ਡਕ ਟੈਸਟ ਦੇਖਣਾ ਕਿ ਵਟ ਲੁਕਸ ਲਾਈਕ ਏ ਡਕ, ਕੁਐਕਸ ਲਾਈਕ ਏ ਡਕ, ਵਾਕਸ ਲਾਈਕ ਏ ਡਕ ਇਜ਼ ਏ ਡਕ, ਤੇ ਇਹ ਕੰਮ ਇਹਨਾਂ ਦਾ ਹੀ ਹੈ। ਪਰ ਪਾਕਿਸਤਾਨ ਦੀਆਂ ਜਿਹੜੀਆਂ ਇਨਵੈਸਟੀਗੇਟਿਵ ਏਜੰਸੀਜ਼ ਸੀ ਉਹਨਾਂ ਨੇ ਇੱਕਦਮ ਫੌਰਨ ਬੜੀ ਕੁਇਕਲੀ ਇਨਵੈਸਟੀਗੇਟ ਕੀਤਾ ਔਰ ਇਵੈਂਚੁਅਲੀ ਉਹਨਾਂ ਨੇ ਵੀ ਉਹੀ ਤੱਤ ਕੱਢਿਆ ਜਿਹੜਾ ਅਸੀਂ ਡਕ ਟੈਸਟ ਰਾਹੀਂ ਕੱਢਿਆ ਸੀ। ਔਰ ਹੁਣ ਜਦੋਂ ਮੈਂ ਐਗਰੈਸਿਵਲੀ ਕਿਹਾ ਕਿ ਈਵਨ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਭਾਈ ਟਾਈਜ਼ ਵਿਦ, ਔਰ ਇਹਨਾਂ ਨੂੰ ਇਹ ਫਿਕਰ ਹੈ ਕਿ ਜੇ ਅਸੀਂ ਤਾਂ ਪਾਕਿਸਤਾਨ ਨੂੰ ਗੱਲਬਾਤ ਦਾ ਚਾਂਸਾ ਵੀ ਦੇ ਰਹੇ ਸੀ ਔਰ ਕਸ਼ਮੀਰੀਆਂ ਨੂੰ ਵੀ ਦੇ ਰਹੇ, ਹਾਲਾਂ ਉਹ ਗੁਪਕਰ ਗਰੁੱਪ ਵਾਲਿਆਂ ਨੇ ਉਹਨਾਂ ਨੂੰ ਵੀ ਇੰਨੇ ਦਿਨ ਲੱਗ ਗਏ ਫੈਸਲਾ ਕਰਦੇ ਆ। ਅੱਜ ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਡਿਸਅਪੁਆਇੰਟ ਹੋਏ ਹਾਂ, ਦਿੱਲੀ ਜਿਹੜੀ ਗੱਲਬਾਤ ਹੋਈ ਕੋਈ ਉਹਨਾਂ ਨੇ ਨਹੀਂ, ਤੁਹਾਨੂੰ ਪਹਿਲਾਂ ਨਹੀਂ ਸੀ ਪਤਾ, ਤੁਸੀਂ ਜਾਣ ਤੋਂ ਪਹਿਲਾਂ ਨਹੀਂ ਦੇਖਿਆ ਹੈ ਵੀ ਤੁਹਾਨੂੰ ਤੁਸੀਂ ਕੋਈ ਪੋਲੀਟੀਕਲ ਪ੍ਰਿਜ਼ਨਰ ਰਿਲੀਜ਼ ਕਰਵਾਏ, ਕੋਈ ਮੀਟਿੰਗ ਦਾ ਏਜੰਡਾ ਹੈ, ਤੁਸੀਂ ਮੂੰਹ ਚੁੱਕ ਕੇ ਤੁਰ ਪਏ ਹੋ ਬਿਲਕੁਲ ਬਿਟਰੇ ਕਰਕੇ ਆਪਣੇ ਲੋਕਾਂ ਨੂੰ। ਔਰ ਇਹ ਵੀ ਇੰਨੇ ਦਿਨ ਵੀ ਇਹਨਾਂ ਨੇ ਇਸ ਲਈ ਲਾਏ ਬਿਆਨ ਦਿੰਦੇ ਆ ਕਿ ਉਹਨਾਂ ਨੂੰ ਉਹ ਦੇਖ ਰਹੇ ਸੀ ਵੀ ਲੋਕ ਕੀ ਕਹਿਣਗੇ, ਕਿ ਸ਼ਾਇਦ ਦਾ ਲੱਗ ਜਾਏ ਕਿ ਭਾਈ ਬਿਨਾਂ ਜਿਹੜਾ ਉਹ ਸਟਿਕ ਕੀਤੇ ਆਰਟੀਕਲ 370 ਦੂਜੇ ਤੇ ਚੋਣਾ ਚਾਣਾ 'ਚ ਵੜ ਜਾਈਏ। ਉਹੀ ਜਿਹੜੇ ਇੱਕ ਕੁੱਤਾ ਝਾਕ ਜਿਹਨੂੰ ਕਹਿੰਦੇ ਨੇ, ਔਰ ਕੁੱਤਾ ਝਾਕ ਇਹ ਹੁੰਦੀ ਹੈ ਵੀ ਜਿੰਨਾ ਮਰਜ਼ੀ ਉਹ ਰਾਜਾ ਹੈ ਔਰ ਜਿਹੜੇ ਲੋਕ ਇਸ ਕਿਸਮ ਦੇ ਗੱਦੀ ਦੇ ਭੁੱਖੇ ਹੁੰਦੇ ਨੇ ਉਹਨਾਂ ਦੀ ਕੁੱਤਾ ਝਾਕ ਨਹੀਂ ਮੁੱਕਦੀ ਹੈ। ਹੁਣ ਉਹਨਾਂ ਨੂੰ ਲੱਗਾ ਕਿ ਵੀ ਨਹੀਂ ਇਹ ਕੁੱਤਾ ਝਾਕ ਵੀ ਸਾਨੂੰ ਮਹਿੰਗੀ ਪੈ ਸਕਦੀ ਹੈ ਲੋਕਾਂ। ਹੁਣ ਉਹਨਾਂ ਨੇ ਕਿਹਾ ਜੀ ਨਹੀਂ ਨਹੀਂ ਇਟ ਵਾਜ਼ ਕੁਛ ਨਹੀਂ ਨਿਕਲਿਆ, ਕੋਈ ਏਜੰਡਾ ਨਹੀਂ ਸੀ, ਕੋਈ ਇੰਸ਼ੋਰੈਂਸ ਨਹੀਂ ਦਿੱਤੀ ਔਰ ਵੀ ਵਰ ਟੇਕਨ ਫਾਰ ਏ ਰਾਈਡ, ਇੱਦਾਂ ਦੀਆਂ ਗੱਲਾਂ ਮਾਰ ਰਹੇ ਨੇ। ਲੇਕਿਨ ਇਹ ਜਿਹੜਾ ਸਾਰਾ ਇੱਕ ਪਾਸੇ ਪਾਕਿਸਤਾਨ ਨੂੰ ਜਿਹੜਾ ਡਿਵੀਏਟ ਕਰਨ ਦੇ ਲਈ ਜੋ ਵੀ ਉੱਥੇ ਚੱਲ ਰਿਹਾ ਹੈ ਇੰਟਰਨੈਸ਼ਨਲੀ ਅਗੇਨ ਦੱਸਣ ਦੇ ਲਈ ਜੀ ਦੇਖੋ ਇਹ ਦਹਿਸ਼ਤਗਰਦੀ ਕਿੱਥੋਂ ਨੂੰ ਜਾ ਰਹੀ। ਔਰ ਇਮਰਾਨ ਖਾਨ ਸਾਹਿਬ ਨੇ ਇਹਦੇ ਤੇ ਬੜੀ ਕਲੀਅਰ ਪੋਜੀਸ਼ਨ ਲਈ ਔਰ ਇਹਨਾਂ ਨੇ ਇਹ ਕਿਹਾ ਕਿ ਵੀ ਇਮਰਾਨ ਅਲੈਜਿਜ਼ ਰਾ ਹੈਂਡ ਇਨ ਲਾਹੌਰ ਬਲਾਸਟ, ਇਹਨਾਂ ਦੇ ਮੀਡੀਆ ਦੀ ਖਬਰ ਹੈ। ਔਰ ਉਹਦੇ ਚ ਇਮਰਾਨ ਖਾਨ ਸਾਹਿਬ ਨੇ ਜੋ ਸਟੇਟਮੈਂਟ ਦਿੱਤੀ ਕੋਟ ਅਨਕੋਟ ਹੈ, ਆਈ ਇੰਸਟਰਕਟਡ ਮਾਈ ਟੀਮ to brief the nation on findings of Johar Town Lahore blast investigation today. I appreciate the diligence and speed of Punjab Police Counter-Terrorism Department in unearthing the evidence and commend the excellent coordination of all our civil and military intelligence agencies, said Imran Khan. उन्होंने अपने मीडिया के उत्ते भी सोशल मीडिया ते भी पोस्ट किया कि भाई मैं अपनी टीम ਨੂੰ ਕਿਹਾ ਸੀ ਕਿ ਜੌਹਰ ਟਾਊਨ 'ਚ ਜਿਹੜਾ ਹੋਇਆ ਇਹਨੂੰ ਕਰੋ ਔਰ ਜਿਵੇਂ ਉਹਨਾਂ ਨੇ ਤੇਜ਼ੀ ਨਾਲ ਔਰ ਪ੍ਰੋਫੈਸ਼ਨਲੀ ਇਹਨੂੰ ਅਨਅਰਥ ਕੀਤਾ ਉਹਨਾਂ ਨੇ ਨਾਲ ਹੀ ਕਿਹਾ ਕਿ ਬਈ ਇਹ ਨਵੀਂ ਦਿੱਲੀ ਇਹਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। The planning and execution of this heinous terror attack has links to Indian sponsorship of terrorism against Pakistan. ਇਹ ਸਿੱਧਾ ਇਹ ਹੈ ਜਿਹਦੇ 'ਚ ਤੁਸੀਂ ਅਗਰੈਸਿਵਲੀ ਮਚ ਮੋਰ ਕੁਲਭੂਸ਼ਣ ਯਾਦਵ ਤੁਹਾਡੇ ਕੋਲ ਹੈ, ਤੁਸੀਂ ਸਫ਼ਰ ਕਰ ਰਹੇ ਹੋ, ਐਵੇਂ ਖੱਬੇ ਸੱਜੇ ਜਿਹੜਾ ਬੀਟ ਅਰਾਊਂਡ ਦਾ ਬੁਸ਼ ਦੀ ਲੋੜ ਨਹੀਂ ਹੈ। ਪੁਆਇੰਟ ਆਊਟ ਕਰੋ ਵੀ ਆ ਕਾਤਲ ਹੈ ਔਰ ਉਹਨਾਂ ਨੇ ਕੀਤਾ। ਉਹਨਾਂ ਨੇ ਕਿਹਾ ਵੀ ਦਾ ਗਲੋਬਲ ਕਮਿਟੀ ਔਰ ਇਹ ਸਾਰੇ ਜਿਹੜੇ ਨੇ ਉਹ ਇੰਟਰਨੈਸ਼ਨਲ ਇੰਸਟੀਟਿਊਸ਼ਨ ਇਹ ਜਿਹੜਾ ਰੋਗ ਬਿਹੇਵੀਅਰ ਹੈ ਇਹਨਾਂ ਦਾ ਇੰਡੀਅਨ ਗਵਰਨਮੈਂਟ ਦਾ ਔਰ ਇਹਨਾਂ ਦੀਆਂ ਏਜੰਸੀਆਂ ਦਾ ਉਸ ਦਾ ਨੋਟਿਸ ਲੈਣ। ਔਰ ਇਸ ਤੋਂ ਫੌਰਨ ਬਾਅਦ ਜਿਹੜੇ ਪਾਕਿਸਤਾਨ ਦੇ NSA ਮੁਖੀ ਨੇ ਐਡਵਾਈਜ਼ਰ ਨੇ ਮੋਇਦ ਯੂਸਫ ਤੇ ਉਹਨਾਂ ਦੇ ਨਾਲ ਇਨਫੋਰਮੇਸ਼ਨ ਮਿਨਿਸਟਰ ਫਵਾਦ ਚੌਧਰੀ ਤੇ ਪੰਜਾਬ ਦੇ IG ਇਨਾਮ ਗਨੀ ਉਹਨਾਂ ਨੇ ਮੀਡੀਆ ਨੂੰ ਐਡਰੈਸ ਕੀਤਾ ਔਰ ਉਹਨਾਂ ਨੇ ਕਿਹਾ ਵੀ ਅਸੀਂ ਕਿਵੇਂ ਸਬੂਤ ਇਕੱਠੇ ਕੀਤੇ। ਅਦਰ ਦੈਨ ਕਾਲ records we have the data on bank account in India used by handlers to transfer money for the bomb blast ਕਿ ਵੀ ਸਾਡੇ ਕੋਲ ਇਹੀ ਨਹੀਂ ਵੀ ਫੋਨ ਜਿਹੜੀਆਂ ਕਨਵਰਸੇਸ਼ਨਸ ਦੇ ਰਿਕਾਰਡ ਨੇ ਉਹ ਬੈਂਕ ਅਕਾਊਂਟ ਦੀਆਂ ਵੀ ਡਿਟੇਲਸ ਨੇ ਇੰਡੀਆ ਦੀਆਂ ਜਿੱਥੋਂ ਜਿਹੜੇ ਹੈਂਡਲਰ ਹੁੰਦਾ ਅੱਗੋਂ ਤਾਂ ਬੰਦੇ ਉਹੀ ਰਿਕਰੂਟ ਕੀਤੇ ਹੁੰਦੇ ਨੇ। 10 ਪਾਕਿਸਤਾਨੀ ਸਿਟੀਜ਼ਨ ਫੜੇ ਨੇ ਉਹਨਾਂ ਨੇ ਇਹ ਸਾਰੇ ਦੇ ਲਈ। ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਪੈਸੇ ਦੇ ਲਾਲਚ
ਜਿਵੇਂ ਹੁੰਦਾ ਵੀ ਗੋਲੀ ਅੱਗੇ ਖਲੋਣ ਵਾਲੇ ਮਿਲ ਜਾਂਦੇ ਨੇ, ਪੈਸੇ ਅੱਗੇ ਕੋਈ ਖਲੋਂਦਾ ਹੈ। ਔਰ ਇਹਨਾਂ 10 ਦੇ ਵਿੱਚ ਇੱਕ ਈਦ ਗੁਲ ਨਾਂ ਦਾ ਅਫਗਾਨ ਔਰੀਜਨ ਦਾ ਬੰਦਾ ਹੈ, ਜਿਹਨੇ ਆਪਣੀ ਵਾਈਫ ਦੇ ਨਾਲ ਮਿਲ ਕੇ 20 ਕਿਲੋ ਜਿਹੜੇ ਐਕਸਪਲੋਸਿਵ ਨੇ ਉਹਦੇ ਵਿੱਚ ਗੱਡੀ ਦੇ ਵਿੱਚ ਫਿੱਟ ਕੀਤੇ। ਔਰ ਜਿਹੜਾ ਉਹਨਾਂ ਦੀ ਪ੍ਰਾਈਸਡ ਕੈਚ ਹੈ ਪੀਟਰ ਪੌਲ ਡੇਵਿਡ ਨਾਂ ਦਾ, ਉਹਨਾਂ ਨੇ ਕਿਹਾ ਕਿ ਪੀਟਰ ਪੌਲ ਡੇਵਿਡ ਹੂ ਅਰੇਂਜਡ ਅ ਵਹੀਕਲ ਫॉर द ਬਲਾਸਟ ਵਿਦ ਅ ਟੈਂਪਰਡ ਇੰਜਨ ਪਲੇਟ, ਉਹਨੂੰ ਵੀ ਉਹਨਾਂ ਨੇ ਅਰੈਸਟ ਕੀਤਾ। ਔਰ ਜ਼ਾਹਰ ਹੈ 10 ਪਾਕਿਸਤਾਨੀ ਸਿਟੀਜ਼ਨ ਜਿਹੜੇ ਨੇ, ਜਿਨ੍ਹਾਂ 'ਚ ਔਰਤਾਂ ਵੀ ਨੇ ਮਰਦ ਵੀ ਨੇ, ਉਹ ਉਹਨਾਂ ਨੇ ਕੀਤੇ ਨੇ। ਔਰ ਉਹਨਾਂ ਨੇ ਇਹ ਕਿਹਾ ਬੜੀ ਕਲੀਅਰਲੀ ਕਿ ਭਾਈ ਇਹ ਇੰਡੀਆ ਦੀ ਇਨਵੋਲਵਮੈਂਟ ਸਿੱਧੇ ਤੌਰ ਦੇ ਉੱਤੇ ਉੱਥੋਂ ਹੀ ਮਨੀ ਟ੍ਰਾਂਸਫਰ ਹੁੰਦੀ ਹੈ, ਔਰ ਕਿਵੇਂ ਜਿਹੜਾ ਇਹ ਪਾਕਿਸਤਾਨ ਦੇ ਲੋਕਾਂ ਨੂੰ ਹੀ ਵਰਤਿਆ ਗਿਆ ਇਸ ਦੇ ਲਈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਉਹਨਾਂ ਦੀ ਇਨਵੈਸਟੀਗੇਸ਼ਨ ਵੀ ਰਿਮਾਰਕੇਬਲ ਹੈ, ਔਰ ਇਮਰਾਨ ਖਾਨ ਸਾਹਿਬ ਦਾ ਵਿਦਆਊਟ ਮਿੰਸਿੰਗ ਵਰਡਸ ਸਿੱਧੇ ਤੌਰ ਤੇ ਭਾਰਤ ਔਰ ਉਹਨਾਂ ਦੀ ਏਜੰਸੀ ਰਾਹ ਨੂੰ ਜਿਹੜਾ ਇਸ ਲਈ ਜ਼ਿੰਮੇਵਾਰ ਦੱਸਣਾ ਵੀ ਇਹ ਰਿਮਾਰਕੇਬਲ ਹੈ। ਐਂਡ ਵੀ ਹੋਪ ਕਿ ਇਸ ਲੈਵਲ ਦੀ ਐਗਰੈਸਿਵ ਡਿਪਲੋਮੇਸੀ ਜਾਰੀ ਰਹੇਗੀ। ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।